असलामुअलैकुम दोस्तों की हाल चाल है। उम्मीद करते हैं सारे भरा खैर ते नाल होणगे। तुहाडा सारिਆਂ ਦਾ ਵੈਲਕਮ है मेरे यूट्यूब चैनल साइम शहजाद ऑफिशियल ਤੇ। ਅੱਜ ਦਾ ਵਲੌਗ ਕਰਦੇ ਹਾਂ ਆਪਾਂ ਨਵਾਂ ਸਟਾਰਟ। ਡੇਰੇ ਤੇ ਮੌਜੂਦ ਹਾਂ, ਬਾਰਿਸ਼ ਲੱਗੀ ਹੋਈ ਹੈ ਤੇ ਕੰਮ ਹੋ ਗਿਆ ਬੜਾ ਮੁਸ਼ਕਲ। ਮੈਂ ਸੋਚਿਆ ਨਾਲ ਹੀ ਵਲੌਗ ਵੀ ਸਟਾਰਟ ਕਰ ਦਈਏ, ਨਾਲ ਤੁਹਾਨੂੰ ਦਿਖਾਈਏ ਕਿ ਅੱਜ ਦੇ ਦਿਨ ਦੀ ਕੀ ਅਪਡੇਟ ਹੈ, ਬਾਰਿਸ਼ ਵਿੱਚ ਕਿੱਦਾਂ ਕੰਮ ਕਰਦੇ ਹਾਂ ਤੇ ਕੀ ਮਾਮਲਾ ਚੱਲਦੇ ਪਏ ਨੇ। ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਣਾ, ਇਨਸ਼ਾਅੱਲਾ ਮਜ਼ਾ ਆਏਗਾ। ਵਲੌਗ ਸਕਿਪ ਨਾ ਕਰਿਆ ਕਰੋ, ਵਲੌਗ ਨੂੰ ਐਂਡ ਤੱਕ ਦੇਖਿਆ ਕਰੋ, ਇਨਸ਼ਾਅੱਲਾ ਵਧੀਆ ਲੱਗੇਗਾ। ਬਾਰਿਸ਼ ਲੱਗੀ ਹੋਈ ਆ, ਵੇਖ ਸਕਦੇ ਹੋ। ਬਾਰਿਸ਼ ਰੁਕਣ ਦਾ ਨਾਮ ਨਹੀਂ ਲੈਂਦੀ ਪਈ। ਸਵੇਰ ਦਾ ਜਿਹੜਾ ਇਸ ਤਰ੍ਹਾਂ ਦਾ ਹੀ ਮੌਸਮ ਹੈ, ਬਾਰਿਸ਼ ਲੱਗੀ ਹੋਈ ਹੈ ਸਵੇਰ ਦੀ। ਤੇ ਇੱਧਰ ਆ ਗਈਆਂ ਨੇ ਬੱਕਰੀਆਂ। ਬੱਕਰੇ ਨੂੰ ਵਾਵਾ ਠੰਡ ਲੱਗਣ ਡਈ ਹੈ, ਕੰਬਦਾ ਫਿਰਦਾ ਬਾਰਿਸ਼ ਵਿੱਚ, ਕਿਉਂਕਿ ਸਵੇਰ ਦਾ ਇਹ ਵੀ ਬਾਹਰ ਹੀ ਵੱਜਾ ਹੋਇਆ ਤੇ ਬਾਰਿਸ਼ ਵਿੱਚ ਭਿੱਜ ਗਿਆ। ਤੇ ਹੁਣ ਆਪਾਂ ਇਹਨਾਂ ਨੂੰ ਖੋਲ ਕੇ ਅੰਦਰ ਕਰਾਂਗੇ। ਤੇ ਇੱਧਰ ਵੱਜਾ ਹੋਇਆ ਆਪਣਾ ਦੂਸਰਾ ਮਾਲ। ਵੱਛੇ ਖੜੇ ਨੇ ਸਾਹਮਣੇ, ਜਗਾਲੀ ਮਾਰ ਰਹੇ ਨੇ ਸਾਰੇ ਡੰਗਰ, ਜਗਾਲੀ ਸ਼ਗਾਲੀ ਕਰਦੇ ਪਏ ਨੇ। ਇੱਧਰ ਆ ਗਈ ਹੈ ਰੇੜੀ। ਇਹ ਵੇਖ ਸਕਦੇ ਹੋ ਬਾਰਿਸ਼ ਹਲੇ ਵੀ ਲੱਗੀ ਹੋਈ ਹੈ। ਮੌਸਮ ਵਾਵਾ ਖੁਸ਼ਗਵਾਰ ਬਣਿਆ ਹੋਇਆ। ਸਵੇਰੇ ਵੀ ਥੋੜੀ ਥੋੜੀ ਬਾਰਿਸ਼ ਹੋਈ ਹੈ ਤੇ ਹੁਣ ਫਿਰ 2-3 ਘੰਟੇ ਹੋ ਗਏ ਨੇ ਬਾਰਿਸ਼ ਜਿਹੜਾ ਜ਼ੋਰਾਂ ਸ਼ੋਰ ਨਾਲ ਲੱਗੀ ਹੋਈ ਹੈ, ਵਗਾ ਤੱਕ ਜੁੜੀ ਹੋਈ ਹੈ ਬਾਰਿਸ਼। ਇੱਧਰ ਆ ਗਿਆ ਆਪਣਾ ਘੋੜਾ। ਇਹ ਆ ਗਏ ਨੇ ਪੱਠੇ। ਪੱਠੇ ਸਵੇਰੇ ਜ਼ਿਆਦਾ ਵੱਡੇ ਸੀ ਕਿਉਂਕਿ ਮੌਸਮ ਖ਼ਰਾਬ ਦੀ ਵਜ੍ਹਾ ਤੋਂ ਇਹ ਹੁਣ ਬਚ ਗਏ ਨੇ, ਇਹ ਸਵੇਰ ਨੂੰ ਕੰਮ ਆਉਣਗੇ। ਇੱਧਰ ਆ ਗਏ ਦੂਸਰੇ ਪੱਠੇ, ਆਪਣਾ ਕੁਤਰਾ ਜਿਹੜਾ ਕਿ ਹੁਣ ਡੰਗਰਾਂ ਨੂੰ ਪਾਵਾਂਗੇ। ਸ਼ਾਮ ਦਾ ਟਾਈਮ ਆ ਤੇ ਇਹ ਵੇਖ ਸਕਦੇ ਹੋ। ਇੱਧਰ ਆ ਗਈਆਂ ਆਪਣੀਆਂ ਗਾਈਆਂ। ਗਾਈਆਂ ਕਰ ਦਿੱਤੀਆਂ ਅਸੀਂ ਅੰਦਰ ਸਵੇਰੇ ਹੀ। ਇੱਧਰ ਆਪਣੀ ਆ ਗਈ ਹੈ ਝੋਟੀ। ਇੱਧਰ ਆ ਗਈ ਕੱਟੀ। ਉਹ ਬਸ ਕੀ ਗੱਲ ਹੈ। ਇਹ ਆ ਗਈ ਹੈ ਵੱਛੀ। ਵੱਛੀ ਵਿਚਾਰੀ ਬਿਮਾਰ ਹੋਈ ਹੈ, ਹਾਲੇ ਤੱਕ ਸਹੀ ਨਹੀਂ ਹੋਈ। ਅੱਲਾਹ ਪਾਕ ਰਹਿਮ ਕਰੇ। ਆਵਾਜ਼ਾਂ ਕੱਢਦੀ ਹੈ, ਤਕਲੀਫ ਹੁੰਦੀ ਹੈ ਬੜੀ। ਗਾਈਆਂ ਨੇ ਵਾਹਵਾ ਖਲਾਰਾ ਪਾਇਆ ਹੋਇਆ। ਹੁਣ ਕਰਦੇ ਹਾਂ ਗੋਹਾ ਚੁੱਕਦੇ ਹਾਂ, ਮਾਲ ਦਾ ਸਫਾਈ ਕਰਦੇ ਹਾਂ, ਕਿਉਂਕਿ ਬਾਰਿਸ਼ ਨੇ ਫਿਰ ਲੱਗੀ ਰਹਿਣੀ ਹੈ। ਬਾਰਿਸ਼ ਵਿੱਚ ਕੰਮ ਸ਼ਮ ਕਰਨਾ, ਆਪਣਾ ਕੰਮ ਤੇ ਫਿਰ ਰੁਕ ਨਹੀਂ ਸਕਦਾ ਕਿਉਂਕਿ ਬਾਰਿਸ਼ ਹੋਵੇ ਜੋ ਮਰਜ਼ੀ ਹੋਵੇ। ਹੁਣ ਤੁਹਾਨੂੰ ਦਿਖਾਉਂਦੇ ਹਾਂ ਬਾਹਰ ਦਾ ਵਿਊ। ਇੱਧਰ ਆ ਗਿਆ ਬਾਹਰ ਦਾ ਵਿਊ। ਇਹ ਆ ਗਏ ਆਪਣੇ ਪੱਠੇ। ਬਾਜਰਾ, ਜਿਹੜਾ ਬਾਜਰਾ ਲਾਇਆ ਸੀ ਵਾਹਵਾ ਮਾਸ਼ਾਅੱਲਾ ਵੱਡਾ ਵੱਡਾ ਹੋ ਗਿਆ, ਵੱਢਣੇ ਦੇ ਕਾਬਲ ਹੋ ਗਿਆ। ਹੁਣ ਇਹ ਜਿਹੜਾ ਬਾਜਰਾ 1 ਲੋ ਹੁਣ ਵੱਢਾਂਗੇ ਤੇ ਇਨਸ਼ਾਅੱਲਾ ਫਿਰ ਅਗਲਾ ਲੋ ਜਿਹੜਾ ਇਹਦਾ ਹੋਏਗਾ ਉਹ ਇਹਦੇ ਨਾਲ ਵੀ ਬਿਹਤਰ ਹੋਏਗਾ। ਸਹੀ ਬਾਰਿਸ਼ ਵਾਹਵਾ ਤੇਜ਼ ਸੀ ਤੇ ਆਪਾਂ ਬਰਸਾਤੀ ਘਰੋਂ ਪਾ ਕੇ ਆਏ ਸੀ ਕਿ ਕੱਪੜੇ ਛੱਪੜੇ ਨਾ ਭਿੱਜਣ। ਬਾਹਰ ਇਹ ਵੀ ਦਿਲ ਨੂੰ ਸਮਝਾਉਣ ਵਾਲੀ ਗੱਲ ਹੀ ਹੁੰਦੀ ਹੈ। ਕੰਮ ਤੇ ਹੁਣ ਕਰਨਾ, ਕੰਮ ਜਦੋਂ ਕਰਨਾ ਤੇ ਫਿਰ ਕੱਪੜੇ ਤੇ ਭਿੱਜਣੇ ਨੇ ਬਾਹਰ। ਫਿਰ ਵੀ ਆਪਣੇ ਬਚਾਓ ਵਾਸਤੇ ਸਾਫਾ ਉੱਤੇ ਲੈ ਲਿਆ ਤੇ ਹੁਣ ਚੁੱਕਦੇ ਹਾਂ ਗੋਹਾ। ਉਸ ਤੋਂ ਬਾਅਦ ਸਭ ਤੋਂ ਪਹਿਲੇ ਬੱਕਰੀਆਂ ਜਿਹੜੀਆਂ ਨੇ ਉਹ ਆਪਣੀਆਂ ਖੋਲ੍ਹਦੇ ਹਾਂ, ਖੋਲ੍ਹ ਕੇ ਇੱਥੇ ਛੱਡਦੇ ਹਾਂ ਕਿਉਂਕਿ ਵਿਚਾਰੀਆਂ ਭੁੱਖੀਆਂ ਨੇ। ਪੱਠਿਆਂ 'ਤੇ ਛੱਡਦੇ ਹਾਂ, ਪੱਠੇ ਥੋੜ੍ਹੇ ਇੱਥੋਂ ਹੀ ਖਾ ਲੈਣ ਤੇ ਇਹਨਾਂ ਨੂੰ ਉਸ ਤੋਂ ਬਾਅਦ ਬੰਨਾਂਗੇ ਅੱਜ ਅੰਦਰ ਕਿਉਂਕਿ ਬਾਰਿਸ਼ ਲੱਗੀ ਹੋਈ ਹੈ, ਸਰਦੀ ਬਣੀ ਹੋਈ ਹੈ ਵਾਹਵਾ। ਮੌਸਮ ਵਾਹਵਾ ਚੇਂਜ ਹੋ ਗਿਆ, ਯਕਦਮ ਹੀ ਮੌਸਮ ਚੇਂਜ ਹੋਇਆ। ਅੱਲਾ ਦਾ ਸ਼ੁਕਰ ਹੈ ਮੌਸਮ ਚੇਂਜ ਤੇ ਹੋ ਗਿਆ, ਪਰ ਅੱਲਾ ਪਾਕ ਰਹਿਮ ਕਰੇ, ਅੱਲਾ ਪਾਕ ਬਚਾਏ ਬਾਰਿਸ਼ਾਂ ਤੋਂ ਕਿਉਂਕਿ ਫਸਲਾਂ ਤਿਆਰ ਨੇ। ਹਲੇ ਬਾਰਿਸ਼ਾਂ ਦੀ ਲੋੜ ਕੋਈ ਨਹੀਂ ਹੈ ਤੇ ਅੱਲਾ ਪਾਕ ਆਪਣਾ ਕਰਮ ਦਾ ਫੈਸਲਾ ਕਰੇ, ਕਰਮ ਦੇ ਮਾਮਲਾਤ ਕਰੇ। ਦੁਆ ਹੀ ਹੈ, ਦੁਆ ਤੁਸੀਂ ਵੀ ਦੁਆ ਕਰੋ ਸਭ ਫਾਰਮਰਾਂ ਵਾਸਤੇ ਤੇ ਕੁੱਲ ਦਾ ਭਲਾ ਹੋਵੇ, ਕੁੱਲ ਦੀ ਖੈਰ ਹੋਵੇ। ਤੇ ਹੁਣ ਜਿਹੜੀਆਂ ਬੱਕਰੀਆਂ ਆਪਣੀਆਂ ਖੋਲ ਕੇ ਅੰਦਰ ਕਰਦੇ ਹਾਂ। ਬੱਕਰੀਆਂ ਨੇ ਵਿਚਾਰੀਆਂ ਨੇ ਪੱਠੇ ਕੋਈ ਨਹੀਂ ਖਾਧੇ ਕਿਉਂਕਿ ਭਿੱਜੇ ਹੋਏ ਪੱਠੇ ਖਾਣੀਆਂ ਕੋਈ ਨਹੀਂ। ਮਾਲ ਜਿਹੜਾ ਮਾਲ ਨੂੰ ਵੇਖਦੇ ਹਾਂ, ਮਾਲ ਨੇ ਪੱਠੇ ਖਾਧੇ ਨੇ ਕਿ ਕੋਈ ਨਹੀਂ। ਹਾਂਜੀ ਇੰਜੋਏ ਹੋ ਰਿਹਾ। ਮਾਲ ਨੇ ਤਕਰੀਬਨ ਪੱਠੇ ਖਾਧੇ ਨੇ ਥੋੜ੍ਹੇ ਬਾਰੇ, ਸਾਰੇ ਤਾਂ ਨਹੀਂ ਖਾਧੇ। ਬਾਲ ਜਿਹੜੇ ਭਿੱਜ ਗਏ ਨੇ ਇਹ ਜ਼ਾਇਆ ਹੋ ਜਾਣੇ ਨੇ, ਬਾਹਰ ਸੁੱਟਣੇ ਪੈਣੇ ਨੇ। ਤੇ ਬੱਕਰੀਆਂ ਜਿਹੜੀਆਂ ਨੇ ਉਹ ਚਲੀਆਂ ਗਈਆਂ ਨੇ ਅੰਦਰ। ਖਾ ਲਓ ਖਾ ਲਓ ਖਾ ਲਓ। ਸਵੇਰ ਦੀਆਂ ਭੁੱਖੀਆਂ ਨੇ ਵਿਚਾਰੀਆਂ। ਇਹ ਵੇਖੋ ਵਾਹਵਾ ਭਿੱਜ ਗਈਆਂ ਨੇ, ਕੰਬਣ ਡਈ ਹੈ ਬੱਕਰੀ। ਅਜਵਾ ਜਿਹੜੀ ਹੈ ਕੰਬਦੀ ਪਈ ਹੈ। ਇੱਧਰ ਲੇਲਾ ਵੀ ਕੰਬਣ ਡਿਆ, ਬੁਰੇ ਹਾਲ ਹੋਏ ਪਏ ਨੇ ਵਿਚਾਰੇ ਦੇ ਕਿਉਂਕਿ ਬਾਰਿਸ਼ 'ਚ ਭਿੱਜ ਗਏ ਨੇ। ਇਹ ਬੱਕਰੀਆਂ ਜਿਹੜੀਆਂ ਹੋਣੀਆਂ ਨੇ ਇਹਨਾਂ ਨੂੰ ਬਾਰਿਸ਼ ਇਹ ਪਸੰਦ ਨਹੀਂ ਕਰਦੀਆਂ। ਪਾਣੀ ਇਹਨਾਂ 'ਤੇ ਪੈਂਦਾ ਜਾਵੇ ਤੇ ਬੈਂ ਬੈਂ ਸ਼ੁਰੂ ਹੋ ਜਾਂਦੀ ਹੈ। ਬਾਹਰ ਵੇਖਦੇ ਹਾਂ ਕੀ ਮਾਮਲਾਤ ਨੇ। ਹੁਣ ਚੁੱਕਾਂਗੇ ਗੋਹਾ, ਸਫਾਈ ਕਰਦੇ ਹਾਂ ਕਿਉਂਕਿ ਵਾਹਵਾ ਖਲਾਰਾ ਪਾਇਆ ਹੋਇਆ ਡੰਗਰਾਂ ਨੇ। ਫਿਰ ਇਹਨਾਂ ਨੂੰ ਪੱਠੇ ਪਾਵਾਂਗੇ, ਪੱਠੇ ਪਾ ਕੇ ਫਿਰ ਚਵਾਈ ਦਾ ਟਾਈਮ ਸ਼ੁਰੂ ਹੋ ਜਾਣਾ, ਚਵਾਈ ਕਰਾਂਗੇ।
ਅੱਜ ਬਾਰਿਸ਼ ਵਿੱਚ ਕੰਮ ਕਰਨ ਦਾ ਆਪਣਾ ਹੀ ਸਵਾਦ ਆ ਜਾਣਾ ਤੇ ਮੈਂ ਸੋਚਿਆ ਤੁਹਾਡੇ ਸਾਰਿਆਂ ਨਾਲ ਸ਼ੇਅਰ ਵੀ ਕਰ ਦਈਏ। ਲਓ ਜੀ ਸਫਾਈ ਹੋ ਗਈ ਏ, ਗੋਹਾ ਪਿੱਛੇ ਢੇਰੀਆਂ ਲਾਤੀਆਂ ਨੇ, ਅੰਦਰੋਂ ਵੀ ਸਫਾਈ ਕਰ ਦਿੱਤੀ ਏ ਤੇ ਬਾਹਰੋਂ ਵੀ ਸਫਾਈ ਹੋ ਗਈ ਏ। ਬਾਹਰ ਵੀ ਗੋਹੀਆਂ ਢੇਰੀਆਂ ਲੱਗ ਗਈਆਂ ਨੇ। ਟਮਟੂ ਜਿਹੜਾ ਪੱਠੇ ਖਾ ਰਿਹਾ। ਇੱਧਰ ਆ ਗਈ ਹੈ ਆਪਣੀ ਲਾਲ ਪਰੀ ਬਲੈਕ ਡੋਲ ਜਿਹੜੀ ਆਪਣੀ ਹੈ, ਉਹ ਵਿਚਾਰੀ ਦੇ ਬੜੇ ਬੁਰੇ ਹਾਲਾਤ ਨੇ, ਬਿਮਾਰ ਹੈ। ਅੱਲਾ ਪਾਕ ਉਹਨੂੰ ਸਿਹਤ ਦੇਵੇ, ਦੁਆ ਕਰਿਓ। ਆ ਵੇਖੋ ਪਿੱਛੋਂ ਆਵਾਜ਼ਾਂ ਆ ਰਹੀਆਂ ਹੋਣੀਆਂ ਨੇ ਤੇ ਬਾਰਿਸ਼ ਇੱਕ ਵਾਰੀ ਤੇ ਗਈ ਹੈ ਰੁਕ। ਇੱਧਰ ਵੀ ਕੰਮ ਹੋ ਗਿਆ ਵਾਹ ਵਾਹ ਖਰਾਬ, ਬਾਰਿਸ਼ ਨੇ ਕਰ ਦਿੱਤਾ। ਹੁਣ ਪੂਰੇ 10 ਦਿਨ ਤਕਰੀਬਨ ਡੰਗਰ ਨਾ ਪਿੱਛੇ ਜਾਣਗੇ, ਕੱਚੇ ਤੇ ਭੱਜ ਨਹੀਂ ਸਕਦੇ ਆ ਕਿਉਂਕਿ ਮਸਲਾ ਮਸਾਇਲ ਜਿਹੜੇ ਤੁਹਾਨੂੰ ਪਤਾ ਹੈ, ਚਿੱਕੜ ਬਣ ਗਿਆ, ਪਾਣੀ ਖਲੋ ਗਿਆ। ਰਾਤ ਨੂੰ ਮਾਲ ਆਪਣਾ ਪਿੱਛੇ ਕਰ ਦਈਦਾ ਸੀ, ਹੁਣ ਜਿਵੇਂ ਪਾਣੀ ਖਲੋ ਗਿਆ, ਹੁਣ 10 ਦਿਨ ਮਾਲ ਆਪਣਾ ਉੱਤੇ ਹੀ ਰਹੇਗਾ ਪੱਕੇ ਤੇ ਹੀ। ਪੱਕੇ ਤੇ ਡੰਗਰਾਂ ਦੇ ਖੁਰ ਤੇ ਖਰਾਬ ਹੋ ਜਾਂਦੇ ਨੇ। ਇਹਦੀਆਂ ਪੱਕੇ ਦੀਆਂ ਜਿਹੜੇ ਨੇ ਪੱਕੇ ਦੇ ਫਾਇਦੇ ਵੀ ਬੜੇ ਨੇ ਫਰਸ਼ ਦੇ, ਤੇ ਨੁਕਸਾਨਾਤ ਵੀ ਨੇ। ਡੰਗਰਾਂ ਦੇ ਖੁਰ ਜਿਹੜੇ ਨੇ ਉਹ ਖਰਾਬ ਹੁੰਦੇ ਨੇ। ਤੇ ਬਾਕੀ ਹੁਣ ਬਾਰਿਸ਼ ਰੁਕ ਗਈ ਹੈ ਇੱਕ ਵਾਰੀ, ਰੱਬ ਦੀ ਕੁਦਰਤ ਹੈ। ਵੇਖੋ ਵਾਹ ਵਾਹ ਹਸੀਨ ਨਜ਼ਾਰਾ ਬਣਿਆ ਹੋਇਆ। ਤੇ ਹੁਣ ਪਾਉਂਦੇ ਆ ਆਪਣੇ ਮਾਲ ਨੂੰ ਪੱਠੇ। ਬੱਕਰੀਆਂ ਤੇ ਜਿਹੜੀਆਂ ਨੇ ਆਪਣੀਆਂ ਅੰਦਰ ਨੇ, ਅੱਜ ਟੋਕੇ ਦੇ ਸਾਹਮਣੇ ਜਿਹੜੇ ਪੱਠੇ ਕੁਤਰੇ ਪਏ ਨੇ ਉਧਰੋਂ ਹੀ ਖਾਣਗੀਆਂ। ਤੇ ਹੁਣ ਪਾਉਂਦੇ ਆ ਡੰਗਰਾਂ ਨੂੰ ਪੱਠੇ ਜੀ। ਤੇ ਪੱਠੇ ਮਾਲ ਨੂੰ ਪੈ ਗਏ ਨੇ, ਗਾਈਆਂ ਕੱਢ ਦਿੱਤੀਆਂ ਨੇ ਬਾਹਰ। ਦੂਸਰਾ ਸਾਰਾ ਮਾਲ ਜਿਹੜੇ ਬੱਚੇ ਸੀ ਉਹ ਤੇ ਅੱਗੇ ਹੀ ਬਾਹਰ ਸੀ, ਬਾਰਿਸ਼ ਵਿੱਚ ਵਾਵਾ ਨਹਾਤੇ ਨੇ। ਗਾਈਆਂ ਅੰਦਰ ਸੀ, ਬਾਹਰ ਕੱਢ ਦਿੱਤੀਆਂ ਨੇ। ਪੱਠੇ ਡੰਗਰਾਂ ਨੂੰ ਪੈ ਗਏ ਨੇ, ਡੰਗਰ ਆਪਣੇ ਪੱਠੇ ਖਾ ਰਹੇ ਨੇ ਮੌਜ ਮਸਤੀ ਵਿੱਚ। ਇੱਧਰ ਨਿੱਕਾ ਸ਼ਹਿਜ਼ਾਦਾ, ਇੱਧਰ ਬ੍ਰਾਂਡ ਨੰਬਰ 1। ਲੋ ਜੀ ਮਾਲ ਆਪਣੇ ਪੱਠੇ ਛੱਠੇ ਖਾ ਰਿਹਾ। ਝੋਟੀ ਜਿਹੜੀ ਹੈ ਉਹ ਅੰਦਰ ਹੀ ਹੈ, ਅੰਦਰੋਂ ਹਲੇ ਕੋਈ ਨਹੀਂ ਕੱਢੀ ਕਿਉਂਕਿ ਝੋਟੀ ਸੂਈ ਹੋਈ ਹੈ ਤਾਜ਼ੀ। ਤੇ ਇਸ ਵਜ੍ਹਾ ਤੋਂ ਬਾਰਿਸ਼ ਦਾ ਕੋਈ ਪਤਾ ਨਹੀਂ ਕਿਸ ਟਾਈਮ ਫਿਰ ਸਟਾਰਟ ਹੋ ਜਾਏ। ਫਿਲਹਾਲ ਤੇ ਰੁਕੀ ਹੋਈ ਹੈ, ਅੱਲਾ ਦੇ ਰੰਗ ਨੇ, ਕਿਸੇ ਟਾਈਮ ਹੋਣ ਲੱਗ ਜਾਂਦੀ ਹੈ, ਕਿਸੇ ਟਾਈਮ ਰੁਕ ਜਾਂਦੀ ਹੈ। ਤੇ ਝੋਟੀ ਜਿਹੜੀ ਹੈ ਉਹ ਅੰਦਰ ਹੀ ਹੈ, ਅੰਦਰ ਹੀ ਪੱਠੇ ਪਾਏ ਨੇ, ਅੰਦਰ ਹੀ ਰੱਖਣੀ ਹੈ ਕਿਉਂਕਿ ਤਾਜ਼ੀ ਸੂਈ ਹੈ। ਬਾਰਿਸ਼ ਵਿੱਚ ਭਿੱਜੇਗੀ ਤੇ ਕੰਮ ਗਲਤ ਹੋ ਜਾਏਗਾ। ਤੇ ਬੱਕਰੀਆਂ ਵੀ ਆਪਣੀਆਂ ਬੰਨ੍ਹ ਦਿੱਤੀਆਂ ਨੇ। ਲੇਲਾ ਜਿਹੜਾ ਢੋਲ ਆ ਰੱਜ ਕੇ ਖਲੋਤਾ। ਇੱਧਰ ਪੱਠ ਵੀ ਆਪਣੀ ਜਿਹੜੀ ਹੈ ਅਜਵਾ, ਇਹ ਵੀ ਰੱਜੀ ਖੜੀ ਹੈ ਕਿਉਂਕਿ ਆਨੇ ਹੀ ਖੋਲ ਦਿੱਤੀ ਸੀ ਤੇ ਪੱਠੇ ਛੱਠੇ ਨੇ ਖਾਧੇ ਨੇ ਇਹਨਾਂ ਦੋਵਾਂ ਨੇ। ਹੁਣ ਬੰਨ੍ਹ ਦਿੱਤੇ ਨੇ, ਹੁਣ ਜਾਣ ਲੱਗੇ ਇਹਨਾਂ ਨੂੰ ਅੰਦਰ ਕਰਕੇ ਜਾਵਾਂਗੇ। ਤੇ ਹੁਣ ਜਿਹੜਾ ਫੇਰਾ ਮਾਰਦੇ ਆ ਬਾਹਰ। ਆਪਣਾ ਕੰਮ ਇੱਕ ਵਾਰੀ ਹੋ ਗਿਆ ਫਿਨਿਸ਼। ਸਫਾਈ ਦਾ ਕੰਮ ਸੀ ਜਿਹੜਾ ਉਹ ਵੀ ਕਰ ਦਿੱਤਾ ਸੀ। ਗੋਹਾ ਚੁੱਕ ਕੇ ਸਾਰਾ ਬਾਹਰ ਛੱਡ ਦਿੱਤਾ। ਅੰਦਰੋਂ ਵੀ ਸਫਾਈ ਹੋ ਗਈ, ਬਾਹਰੋਂ ਵੀ ਸਫਾਈ ਹੋ ਗਈ। ਹੁਣ ਫੇਰਾ ਮਾਰਦੇ ਆ ਬਾਹਰ ਦਾ। ਵੱਛੀਆਂ ਬੋਲਣ ਡਈਆਂ ਨੇ, ਬੈਂ ਬੈਂ ਕਰਦੀਆਂ ਨੇ, ਕਹਿੰਦੀਆਂ ਨੇ ਪੱਠੇ ਸਾਨੂੰ ਜਿਹੜਾ ਦੁੱਧ ਪਿਆ ਉਹ ਟਾਈਮ ਨੂੰ ਚਵਾਈ ਦਾ ਵੀ ਹੋਣੇ ਵਾਲਾ। ਲੋ ਜੀ ਇਹ ਆ ਗਈ ਆਪਣੀ ਮੂੰਜੀ। ਬਾਹਰ ਦਾ ਵਿਊ ਆ ਗਿਆ ਇੱਧਰ। ਇਹ ਸਾਹਮਣੇ ਆਪਣਾ ਪਿੰਡ ਸਾਰਾ ਵੇਖ ਸਕਦੇ ਹੋ। ਤੇ ਇਹ ਜਿਹੜਾ ਹੁਣ ਅਸੀਂ ਖੜੇ ਆ ਇਸ ਟਾਈਮ ਆਪਣੇ ਬਾਹਰ ਜਿਹੜੀ ਹੈ ਮੂੰਜੀ ਹੈ। ਇੱਧਰ ਆ ਗਿਆ ਆਪਣਾ ਬਾਜਰਾ ਜਿਹੜਾ ਤੁਹਾਨੂੰ ਦਿਖਾਇਆ ਸੀ ਉਦੋਂ ਛੋਟਾ ਜਦੋਂ ਸੀ, ਉਦੋਂ ਤੁਹਾਨੂੰ ਇੱਕ ਵਾਰੀ ਪਿਛਲੇ ਵਲੌਗ 'ਚ ਵਿਖਾਇਆ ਵੀ ਸੀ। ਬਾਜਰਾ ਵਾਹਵਾ ਹੋ ਗਿਆ। ਹੁਣ ਵੱਢਦੇ ਹਾਂ ਅੱਗੋਂ ਨੈਕਸਟ। ਫਿਰ ਜਿਹੜਾ ਉਹ ਜਦੋਂ ਇਹਦਾ ਦੂਸਰਾ ਲੋ ਹੋਏਗਾ ਉਹ ਜ਼ਿਆਦਾ ਬਿਹਤਰ ਹੋਏਗਾ, ਸਹੀ ਬੂਟਾ ਮਾਰੇਗਾ। ਤੇ ਇੱਧਰ ਖਾਲਾ ਵੀ ਸਾਫ਼ ਹੋਇਆ ਪਿਆ, ਰਾਉਂਡ ਅਪ ਮਾਰੀ ਸੀ। ਜਿਹੜਾ ਘਾਹ ਸ਼ਾਹ ਹੈ ਵਾਹਵਾ ਹੋ ਗਿਆ ਸੀ। ਇਸ ਖਾਲੇ ਤੇ ਵੀ ਰਾਉਂਡ ਅਪ ਮਾਰ ਦਿੱਤੀ ਸੀ, ਇਸ ਖਾਲੇ ਤੇ ਵੀ ਰਾਉਂਡ ਅਪ ਮਾਰ ਦਿੱਤੀ ਸੀ। ਖਾਲੇ ਹੋ ਗਏ ਨੇ ਸਾਫ਼। ਤੇ ਇਹ ਪਲਾਟ ਜਿਹੜਾ ਇਹ ਹੁਣ ਤਿਆਰ ਕੀਤਾ ਸੀ ਕਿਉਂਕਿ ਹੁਣ ਬਾਰਿਸ਼ ਹੋ ਗਈ ਹੈ। ਫਿਰ ਹੁਣ ਇਹਨੂੰ ਦੁਬਾਰਾ ਜ਼ਮੀਨ ਨੂੰ ਵਾਹਣਾ ਪੈਣਾ ਕਿਉਂਕਿ ਇੱਥੇ ਲਾਉਣਾ ਸੀ ਅਸੀਂ। ਹੁਣ ਟਾਈਮ ਹੋ ਗਿਆ ਬਰਸੀਮ ਦੇ ਪੱਠੇ ਕੱਢਣੇ ਨੇ। ਇਹ 2 ਕਨਾਲਾਂ ਆਪਣੀਆਂ ਵਿਹਲੀਆਂ ਹੋ ਗਈਆਂ ਨੇ। ਇਹ ਪੱਠੇ ਜਿਹੜੇ ਪਿਛਲੇ ਵਲੌਗ 'ਚ ਤੁਹਾਨੂੰ ਦਿਖਾਏ ਸੀ ਇਹ ਵੀ ਵੱਢ ਲਏ ਨੇ, ਮਾਲ ਨੂੰ ਪਾ ਦਿੱਤੇ ਨੇ, ਮਾਲ ਨੇ ਹਜ਼ਮ ਵੀ ਕਰ ਲਏ ਨੇ। ਤੇ ਇਹ 2 ਕਨਾਲਾਂ ਤਿਆਰ ਕੀਤੀ ਹੈ ਜ਼ਮੀਨ, ਇੱਥੇ ਲਾਵਾਂਗੇ ਬਰਸੀਮ। ਇਹ 3 ਕਿਆਰੇ ਜਿਹੜੇ ਨੇ, ਇੱਕ ਇਹ ਤੇ ਇੱਕ ਇਹਨਾਂ 3 ਕਿਆਰਿਆਂ ਵਿੱਚ ਲੱਗੇਗੀ ਸਬਜ਼ੀ। ਤੇ ਇੱਧਰ ਲਾਵਾਂਗੇ ਬਰਸੀਮ। ਹੁਣ ਜ਼ਮੀਨ ਜਿਹੜੀ ਹੈ ਉਹ ਹੁਣ ਇੱਕ ਵਾਰੀ ਦੁਬਾਰਾ ਬੱਤਰ ਆਏਗੀ, ਟਰੈਕਟਰ ਆਏਗਾ, ਜ਼ਮੀਨ ਵਾਹੇਗਾ ਤੇ ਫਿਰ ਜਿਹੜਾ ਉਹ ਫਿਰ ਬਰਸੀਮ ਅਸੀਂ ਲਾਵਾਂਗੇ ਮਾਲ ਵਾਸਤੇ। ਹੁਣ ਅੱਲਾ ਪਾਕ ਕਰਮ ਕਰੇ, ਬਾਰਿਸ਼ਾਂ ਤੋਂ ਪਰਹੇਜ਼ ਰਵੇ। ਬਾਰਿਸ਼ ਦੀ ਜਿਹੜੀ ਨਾ ਹੁਣ ਕੋਈ ਨਹੀਂ ਜ਼ਰੂਰਤ ਕਿਉਂਕਿ ਮੂੰਜੀ ਆਪਣੀ ਪੱਕੀ ਪਈ ਹੈ। ਤੇ ਮੂੰਜੀ ਆਸ ਗੁੱਠੋਂ ਡਿੱਗ ਵੀ ਗਈ ਹੈ, ਇਹ ਵੇਖ ਸਕਦੇ ਹੋ। ਬਾਕੀ ਹਲੇ ਮੂੰਜੀ ਤਕਰੀਬਨ ਠੀਕ ਹੈ।
ਤੇ ਕਈਆਂ ਜਗ੍ਹਾ ਤੋਂ ਡਿੱਗੀ ਹੈ, ਕਈਆਂ ਜਗ੍ਹਾ ਤੋਂ ਹਲੇ ਬਿਲਕੁਲ ਠੀਕ ਹੈ। ਬਾਕੀ ਅੱਲਾ ਰਹਿਮ ਕਰੇ, ਉੱਤੋਂ ਖੈਰ ਹੋਵੇ। ਤੇ ਬੱਦਲ ਹਲੇ ਵੀ ਬਣੇ ਹੋਏ ਨੇ, ਕੋਈ ਨਹੀਂ ਬੱਦਲ ਸਾਫ਼ ਹੋਏ, ਅੱਲਾ ਖੈਰ ਕਰੇ। ਤੇ ਖੈਰ ਦੀ ਲੋੜ ਹੈ। ਫਸਲ ਹਰ ਜ਼ਿਮੀਂਦਾਰ ਜਿਹੜਾ ਆਪਣੀ ਫਸਲ, ਆਪਣੀ ਮਿਹਨਤ ਜਿਹੜੀ ਖੂਨ ਪਸੀਨੇ ਦੀ ਕਮਾਈ ਹੈ, ਖੈਰ ਖਰੀਅਤ ਨਾਲ ਚੁੱਕੇ ਤੇ ਅੱਲਾ ਪਾਕ ਕਰਮ ਦੇ ਫੈਸਲੇ ਫਰਮਾਏ, ਕਰਮ ਕਰੇ। ਤੇ ਹੁਣ ਬਾਰਿਸ਼ ਦੀ ਜ਼ਰੂਰਤ ਕੋਈ ਨਹੀਂ, ਕਿਉਂਕਿ ਪੱਠੇ ਗੜਨੇ ਨੇ ਮਾਲ ਵਾਸਤੇ। ਪੱਠੇ ਦੀ ਸ਼ਾਰਟੇਜ ਹੋ ਜਾਏ ਤੇ ਤੁਹਾਨੂੰ ਪਤਾ ਬੜੇ ਮਸਲੇ ਮਸਾਇਲ ਬਣਦੇ ਨੇ। ਐਤਕੀ ਵੀ ਤਕਰੀਬਨ ਕਿੱਲਾ ਪੱਠਿਆਂ ਦਾ ਜਿਹੜਾ ਉਹ ਬਾਹਰੋਂ ਮੁੱਲ ਲੈ ਕੇ ਪਾਇਆ, ਕਿਉਂਕਿ ਪਿਛਲੀ ਜਿਹੜੀ ਵੱਡੀ ਬਾਰਿਸ਼ ਹੋਈ ਸੀ ਉਹਦੇ ਵਿੱਚ ਵਾਹਵਾ ਨੁਕਸਾਨ ਸੀ। ਇਹ ਵਿੱਗਾ ਜਿੱਥੇ ਮੂੰਜੀ ਲੱਗੀ ਹੋਈ ਹੈ ਇਹ ਵੀ ਬਰਬਾਦ ਹੋ ਗਿਆ ਸੀ। ਇਹ ਜਿਹੜਾ ਬਾਜਰਾ ਇਹ ਪਹਿਲੇ ਵੀ ਲਾਇਆ ਸੀ, ਇਹ ਵੀ ਬਰਬਾਦ ਹੋ ਗਿਆ ਸੀ। ਤੇ ਫਿਰ ਪੱਠਿਆਂ ਦੀ ਹੋ ਗਈ ਸ਼ਾਰਟੇਜ, ਪੱਠੇ ਲੈਣੇ ਪਏ ਮੁੱਲ। ਤੇ ਬਾਕੀ ਰੱਬ ਖੈਰ ਦੇ ਫੈਸਲੇ ਕਰੇ, ਕਰਮ ਕਰੇ ਮੌਲਾ। ਅੱਲਾ ਪਾਕ ਦੇ ਹੱਥ ਵਿੱਚ ਸਭ ਕੁਝ ਹੈ। ਅੱਲਾ ਪਾਕ ਕਰਮ ਕਰੇ, ਸਭ ਦੇ ਉੱਤੇ ਰਹਿਮ ਕਰੇ ਤੇ ਸਾਡੇ ਉੱਤੇ ਵੀ ਰਹਿਮ ਕਰੇ। ਬਾਰਿਸ਼ਾਂ ਦੀ ਹਲੇ ਕੋਈ ਜ਼ਰੂਰਤ ਨਹੀਂ ਹੈ। ਅੱਲਾ ਪਾਕ ਬਚਾਏ ਬਾਰਿਸ਼ਾਂ ਤੋਂ। ਇਹ ਪਲਾਟ ਜਿਹੜਾ ਇੱਥੇ ਕੱਢਾਂਗੇ ਬਰਸੀਮ। ਤੇ ਆ ਵੀ ਮੂੰਜੀ ਆਪਣੀ ਹੈ ਮਾਸ਼ਾਅੱਲਾ, ਮੂੰਜੀ ਵਾਹਵਾ ਫਿੱਟ ਖੜੀ ਹੈ। ਤੇ ਇਹ ਸੀ ਆਪਣਾ ਅੱਜ ਦਾ ਸ਼ਾਰਟ ਜਿਹਾ ਵਿਲਾਗ। ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵਿਲਾਗ ਪਸੰਦ ਆਇਆ ਹੋਏਗਾ। ਅੱਜ ਦਾ ਵਿਲਾਗ ਆਪਣਾ ਇੱਥੇ ਹੀ ਕਰਦੇ ਹਾਂ ਐਂਡ। ਤੇ ਕਿਉਂਕਿ ਟਾਈਮ ਹੋ ਗਿਆ ਵਾਹਵਾ, ਆਪਣਾ ਹੁਣ ਚਵਾਈ ਦਾ ਟਾਈਮ ਹੈ, ਚਵਾਈ ਸ਼ਵਾਈ ਕਰਦੇ ਹਾਂ। ਕਿਉਂਕਿ ਕੱਲੀ ਜਿੰਦ ਨੂੰ ਸੌ ਸਿਆਪੇ, ਕੱਲਾ ਬੰਦਾ ਵਾ, ਚਵਾਈ ਸ਼ਵਾਈ ਵੀ ਕਰਨੀ ਹੈ। ਆਪਣਾ ਅੱਜ ਦਾ ਵਿਲਾਗ ਕਰਦੇ ਹਾਂ ਇੱਥੇ ਹੀ ਐਂਡ। ਇਨਸ਼ਾਅੱਲਾ ਨੈਕਸਟ ਵਿਲਾਗ 'ਚ ਮੁਲਾਕਾਤ ਹੋਏਗੀ। ਤੇ ਦੁਆਵਾਂ 'ਚ ਯਾਦ ਰੱਖਣਾ, ਹੱਸਦੇ ਰਹੋ, ਵਸਦੇ ਰਹੋ। ਤੇ ਇੱਕ ਵਾਰੀ ਫਿਰ ਤੁਹਾਨੂੰ ਯਾਦ ਕਰਾ ਦੇਣਾ, ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰਿਆ ਕਰੋ, ਤਾਂ ਕਿ ਆਪਣੀ ਹੌਸਲਾ ਅਫਜ਼ਾਈ ਹੋ ਸਕੇ। ਰੱਬ ਰਾਖਾ।